ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਪੰਜਾਬੀ ਕਲਚਰ ਸੈਂਟਰ, ਜਗਤਾਰ ਸਿੰਘ ਅਨੰਦਪੁਰੀ ਫਰੈਜ਼ਨੋ, ਬਲਰਾਜ ਕੌਰ ਸਹੋਤਾ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਆਪਾਂ ਧਮਾਕੇ ਦੀ ਗੱਲ ਕਰਦੇ ਹਾਂ ਜਿਹੜਾ ਬਟਾਲੇ ਦੇ ਵਿੱਚ ਹੋਇਆ ਆ। ਇੱਥੇ ਬੜਾ ਕੁਝ ਹੋ ਰਿਹਾ ਆ, 30 ਦਿਨ ਕੋਈ ਨਾ ਕੋਈ ਧਮਾਕਾ ਚੱਲਿਆ ਰਹਿੰਦਾ। ਹੁਣ ਉਸ ਦੀ ਫੋਰੈਂਸਿਕ ਜਾਂਚ ਸ਼ੁਰੂ। ਬਿਲਕੁਲ ਜੀ, ਧਮਾਕਾ ਬੇਸ਼ੱਕ ਇੱਕ ਤਰਨਤਾਰਨ ਦੇ ਪਿੰਡ ਕਲੇਰ ਦੇ ਵਿੱਚ ਵੀ ਹੋਇਆ ਜੀ। 2 ਮੌਤਾਂ ਉੱਥੇ ਜਿਹੜੀਆਂ ਦੀ ਉਹ ਹੋਈਆਂ ਨੇ। ਇੱਕ ਦੀ ਹਾਲਤ ਗੰਭੀਰ ਆ। NIA ਦੀ ਜਿਹੜੀ ਟੀਮ ਆ ਉਹ ਉੱਥੇ ਜਾਂਚ ਜਿਹੜਾ ਦੀ ਕਰ ਰਹੀ ਆ। ਇਹਨੂੰ ਕਿਸੇ ਸਾਜ਼ਿਸ਼ ਦੇ ਨਾਲ ਜੋੜ ਕੇ ਜਿਹੜਾ ਦੀ ਉਹ ਵੇਖਿਆ ਜਾ ਰਿਹਾ। ਪਰ ਦੂਜੇ ਪਾਸੇ ਜਿਹਦਾ ਇਸ ਵੇਲੇ ਜਿਸ ਚੀਜ਼ ਦਾ ਵੱਡਾ ਜਿਹੜਾ ਦੀ ਉਹ ਚਰਚਾ, ਬਟਾਲੇ ਦੇ ਵਿੱਚ ਜਿਹੜਾ ਧਮਾਕਾ ਹੋਇਆ, 23 ਜਾਣੇ ਜਿੱਥੇ ਮਾਰੇ ਗਏ ਆ, 21 ਦੀ ਸ਼ਨਾਖਤ ਜਿਹੜੀ ਆ ਜੀ ਹੋਈ ਆ। ਔਰ 2 ਜਾਣਿਆਂ ਦੀ ਸ਼ਨਾਖਤ ਜਿਹੜੀ ਜੀ ਉਹ ਹੋ ਨਹੀਂ ਰਹੀ, ਉਹ ਪ੍ਰਵਾਸੀ ਮਜ਼ਦੂਰ ਹੋ ਸਕਦੇ ਆ। ਫੋਰੈਂਸਿਕ ਟੀਮ ਜਿਹੜੀ ਆ ਜੀ ਉਹਨੇ ਆ ਕੇ ਇਹਦੀ ਜਾਂਚ ਸ਼ੁਰੂ ਕੀਤੀ ਆ। ਫੈਕਟਰੀ ਦਾ ਮਾਲਕ ਵੀ ਮ੍ਰਿਤਕਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਇਹਦੇ 5 ਪਰਿਵਾਰ ਦੇ ਮੈਂਬਰ, 13 ਫੈਕਟਰੀ ਵਰਕਰ ਤੇ 3 ਰਾਹਗੀਰ ਇੱਥੋਂ ਲੰਘ ਰਹੇ ਸੀ, ਉਹ ਦੱਸੇ ਜਿਹੜਾ ਜੀ ਉਹ ਜਾ ਰਹੇ ਆ। ਫੈਕਟਰੀ ਦੇ ਵਿੱਚ ਕੰਮ ਕਰਦੇ 3 ਭਰਾਵਾਂ ਚੋਂ ਸਿਰਫ ਇੱਕ ਬੱਚਾ ਧਮਾਕੇ ਦੇ ਸਮੇਂ ਉੱਥੇ ਮੌਜੂਦ ਨਹੀਂ ਸੀਗਾ। ਜਿਹੜੀਆਂ NDRF ਦੀ ਲੁਧਿਆਣਾ ਤੋਂ 70 ਮੈਂਬਰੀ ਤੇ ਚੰਡੀਗੜ੍ਹ ਤੋਂ ਆਈ SDRF ਦੀ 36 ਮੈਂਬਰੀ ਟੀਮ ਜਿਹੜੀ ਆ ਜੀ ਉਹ ਰਾਹਤ ਕਾਰਜ ਦੇ ਵਿੱਚ ਰਾਤ ਤੱਕ ਵੀ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਸੀਗੀਆਂ। ਚੰਡੀਗੜ੍ਹ ਤੋਂ ਫੋਰੈਂਸਿਕ ਟੀਮ ਜਿਹੜੀ ਦੀ ਉਹ ਧਮਾਕੇ ਵਾਲੀ ਜਗ੍ਹਾ ਤੇ ਪਹੁੰਚੀ। ਜਾਂਚ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਗਈ ਆ ਕਿ ਏਡਾ ਵੱਡਾ ਧਮਾਕਾ ਜਿਹੜਾ ਉਹ ਕਿਉਂ ਹੋਇਆ। ਇਹ ਵੱਡਾ ਜਿਹੜਾ ਦੀ ਉਹ ਸਵਾਲ ਹੈ, ਕਿਉਂਕਿ ਜਿਹਦੇ ਨਾਲ ਛਾਤੀ ਉੱਡ ਜੇ, ਨੇੜੇ ਤੇੜੇ ਬਿਲਡਿੰਗਾਂ ਜਿਹੜੀਆਂ ਨੇ ਉਹਨੂੰ ਨੁਕਸਾਨ ਪਹੁੰਚ ਜੇ, ਉਹ ਕੋਈ ਛੋਟਾ ਮੋਟਾ ਤਾਂ ਜਿਹੜਾ ਦੀ ਉਹ ਵਿਸਫੋਟ ਹੋ ਨਹੀਂ ਜਿਹੜਾ ਦੀ ਹੋ ਸਕਦਾ। ਤੇ ਇਹ ਇਸ ਕਰਕੇ ਜਿਹੜੀ ਦੀ ਇਹਦੀ ਜਾਂਚ ਦੇ ਵਾਸਤੇ ਫੋਰੈਂਸਿਕ ਟੀਮ ਜਿਹੜੀ ਹੈ ਉਹ ਪਹੁੰਚੀ ਹੋਈ ਹੈ। ਔਰ ਉਹਦੇ ਵੱਲੋਂ ਜਿਹੜਾ ਦੀ ਉਸ ਜਗ੍ਹਾ ਤੋਂ ਬਹੁਤ ਕੁਛ ਜਿਹੜਾ ਉਹ ਇਕੱਠਾ ਕੀਤਾ ਗਿਆ। ਇਹਦੇ ਵਿੱਚੋਂ ਕੀ ਨਿਕਲਦਾ ਆ, ਇਹ ਬਾਅਦ ਵਾਲੀਆਂ ਜਿਹੜੀਆਂ ਦੀ ਉਹ ਗੱਲਾਂ ਨੇ। ਜੇ ਆਪਾਂ ਫੋਰੈਂਸਿਕ ਜਾਂਚ ਦੀ ਹੀ ਗੱਲ ਕਰੀਏ ਤੇ ਧਮਾਕਾ ਸੰਗਰੂਰ ਦੇ ਵਿੱਚ ਵੀ ਜਿਹੜਾ ਦੀ ਹੋਇਆ ਸੀਗਾ। ਇਸੇ ਤਰੀਕੇ ਦਾ ਇੱਕ ਹਾਦਸਾ ਜਲੰਧਰ ਦੇ ਵਿੱਚ ਵੀ ਜਿਹੜਾ ਦੀ ਉਹ ਵਾਪਰਿਆ ਸੀਗਾ। ਉਹਨਾਂ ਧਮਾਕਿਆਂ ਦੀ ਫੋਰੈਂਸਿਕ ਜਾਂਚ ਦਾ ਜਿਹੜਾ ਦੀ ਉਹ ਕੀ ਹੋਇਆ, ਉਸ ਰਿਪੋਰਟ ਦੇ ਵਿੱਚੋਂ ਕੀ ਨਿਕਲਿਆ, ਕਿਉਂਕਿ ਇਹ ਮੈਨੇਜ ਜਿਹੜਾ ਦੀ ਉਹ ਬਾਅਦ ਦੇ ਵਿੱਚ ਕਰ ਲਿਆ ਜਾਂਦਾ। ਜਿਹੜੇ ਪੁਲਿਸ ਆਫੀਸਰ ਸੀਗੇ ਜੀ ਉਹ ਬਹੁਤੇ ਪੱਤਰਕਾਰਾਂ ਨੂੰ ਵੀ ਉੱਥੇ ਜਾਣ ਤੋਂ ਜਿਹੜਾ ਦੀ ਉਹ ਰੋਕਦੇ ਰਹੇ, ਇਹ ਗੱਲ ਕਹਿ ਕੇ ਕਿ ਫੋਰੈਂਸਿਕ ਜਾਂਚ ਕਰਨ ਵਾਲੀ ਟੀਮ ਆਈ ਹੋਈ ਆ। ਜੇ ਉੱਥੇ ਜਿਹੜਾ ਜੀ ਉਹਨਾਂ ਦੇ ਵਾਸਤੇ ਕੋਈ ਸਬੂਤ ਨਾ ਰਿਹਾ ਤੇ ਜਾਂਚ ਦੇ ਵਿੱਚ ਅੜਿੱਕਾ ਜਿਹੜਾ ਜੀ ਉਹ ਆਊਗਾ। ਫੋਰੈਂਸਿਕ ਜਾਂਚ ਦੀ ਟੀਮ ਜਿਹੜੀ ਹੈ ਜੀ ਉਹ ਜ਼ਰੂਰ ਉੱਥੇ ਪਹੁੰਚੀ ਆ, ਪਰ ਉਹਦੇ ਵਿੱਚੋਂ ਕੀ ਨਿਕਲੂਗਾ ਜੀ ਇਹ ਬਾਅਦ ਵਾਲੀਆਂ ਗੱਲਾਂ ਨੇ, ਕਿਉਂਕਿ ਅਕਸਰ ਅਜਿਹੀਆਂ ਘਟਨਾਵਾਂ ਭੁੱਲ ਜਾਂਦੇ ਨੇ ਲੋਕ, ਭੁਲਾ ਦਿੱਤੀਆਂ ਜਾਂਦੀਆਂ। ਬਿਲਕੁਲ ਜੀ, ਪਿੱਛਾ ਕੀਤਾ ਹੀ ਨਹੀਂ ਜਾਂਦਾ ਇਹਨਾਂ ਚੀਜ਼ਾਂ ਦਾ ਕਿ ਕੀ ਹੋਇਆ ਸੀਗਾ। ਤੇ ਅੱਗੇ 21 ਜਣਿਆਂ ਦੀ ਮੌਤ ਦਾ ਤੁਸੀਂ ਦੱਸਿਆ ਕਿ ਉੱਥੇ 21 ਜਣਿਆਂ ਦੀ ਮੌਤ ਹੋਈ ਆ, ਤੇ ਉਹਨਾਂ ਦਾ 21 ਜਣਿਆਂ ਦਾ ਸੰਸਕਾਰ ਆ ਜਿਹੜਾ ਇੱਕੋ ਜਗ੍ਹਾ ਤੇ ਹੋਇਆ, ਤੇ ਪ੍ਰਸ਼ਾਸਨ ਤੇ ਸਵਾਲ ਉੱਠਿਆ। ਬਿਲਕੁਲ ਜੀ, ਸਵਾਲ ਬਹੁਤ ਵੱਡੇ ਜਿਹੜੇ ਆ ਜੀ ਉਹ ਉੱਠ ਰਹੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 21 ਜਣੇ, 2 ਦਾ ਪਤਾ ਹੀ ਨਹੀਂ ਜਿਹੜਾ ਜੀ ਉਹ ਲੱਗ ਰਿਹਾ ਹੈ ਕਿ ਇਹ ਕੌਣ ਨੇ ਜਿਨ੍ਹਾਂ ਦੀ ਮੌਤ ਇਹਦੇ ਵਿੱਚ ਜਿਹੜੀ ਦੀ ਉਹ ਹੋਈ ਆ। ਲੋਕ ਜਿਹੜੇ ਆ ਜੀ ਉਹ ਵੱਡੇ ਸਵਾਲ ਖੜੇ ਕਰ ਰਹੇ ਆ, ਕਿਉਂਕਿ ਇਹ ਜਿਹੜੀ ਫੈਕਟਰੀ ਸੀਗੀ ਇਹਦੇ ਕੰਪਲੇਂਟ ਜਿਹੜੀ ਲਿਖਤ ਰੂਪ ਦੇ ਵਿੱਚ ਕਈ ਵਾਰੀ ਲੋਕਾਂ ਨੇ, ਜਿਹੜੇ ਨੇੜੇ ਰਹਿੰਦੇ ਲੋਕ ਆ ਉਹਨਾਂ ਨੇ ਕੀਤੀ ਸੀਗੀ ਕਿ ਇੱਥੇ ਧਮਾਕਾ ਖੇਤ ਸਮੱਗਰੀ ਜਿਹੜੀ ਜੀ ਉਹ ਬਣਦੀ ਆ, ਪਟਾਕੇ ਬਣਦੇ ਆ, ਰੈਜ਼ੀਡੈਂਸ਼ੀਅਲ ਏਰੀਆ, ਪਰ ਕਿਸੇ ਨੇ ਜਿਹੜੀ ਜਾਂਚ ਹੀ ਨਹੀਂ ਕੀਤੀ। ਔਰ ਇਹਦੇ ਵਿੱਚ ਕੁਛ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹ ਬਹੁਤ ਵੱਡੀ ਅਣਗਹਿਲੀ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਆ। ਇੱਕ ਤਾਂ ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਦੋਂ ਇਹਦਾ ਲਾਇਸੈਂਸ ਐਕਸਪਾਇਰਡ ਹੋ ਗਿਆ ਤੇ ਉਦੋਂ ਬਾਅਦ ਪਤਾ ਤਾਂ ਪੁਲਿਸ ਨੂੰ ਸੀਗਾ ਕਿ ਇਹਦਾ ਲਾਇਸੈਂਸ ਐਕਸਪਾਇਰਡ ਹੋਇਆ, ਉਹਨਾਂ ਨੇ ਜਾਂ ਪ੍ਰਸ਼ਾਸਨ ਨੇ ਜਾ ਕੇ ਕਦੇ ਚੈੱਕ ਹੀ ਨਹੀਂ ਕੀਤਾ ਵੀ ਇਹ ਫੈਕਟਰੀ ਦੁਬਾਰਾ ਤਾਂ ਨਹੀਂ ਚੱਲ ਰਹੀ।
ਕਾਗਜ਼ਾਂ ਦੇ ਵਿੱਚ ਇਸ ਫੈਕਟਰੀ ਨੂੰ ਜਿਹੜਾ ਜੀ ਉਹ ਗੋਦਾਮ ਦਿਖਾਇਆ ਗਿਆ, ਜਦੋਂ ਕਿ ਇਸੇ ਫੈਕਟਰੀ ਦਾ ਇੱਕ ਗੋਦਾਮ ਜਿਹੜਾ ਜੀ ਉਹਦੇ ਤੋਂ ਥੋੜਾ ਦੂਰੀ ਦੇ ਉੱਤੇ ਸੀਗਾ, ਜਿਹਨੂੰ ਪੁਲਿਸ ਨੇ ਜਿਹੜਾ ਜੀ ਬਾਅਦ ਦੇ ਵਿੱਚ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਪੁਲਿਸ ਨੇ ਇਸ ਏਰੀਏ ਦੇ ਵਿੱਚ 7 ਹੋਰ ਫੈਕਟਰੀਆਂ ਜਿਹੜੀਆਂ ਜੀ ਉਹ ਸੀਲਬੰਦ ਕੀਤੀ। ਮਤਲਬ ਇਹ ਕਿ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਪਤਾ ਹੈ ਕਿੱਥੇ ਕਿੱਥੇ ਫੈਕਟਰੀਆਂ ਚੱਲਦੀਆਂ ਨੇ, ਉਹਨਾਂ ਨੂੰ ਝੱਟ ਦੇ ਨਹੀਂ ਜਾ ਕੇ ਜਿਹੜਾ ਜੀ ਉਹ ਸੀਲ ਕਰ ਲਿਆ। ਜੇ ਇਹ ਫੈਕਟਰੀਆਂ 7 ਜਿਹੜੀਆਂ ਸੀਲ ਕੀਤੀਆਂ ਨੇ ਉਹ ਸਹੀ ਚੱਲ ਰਹੀਆਂ ਨੇ, ਇਜਾਜ਼ਤ ਲੈ ਕੇ ਚੱਲ ਰਹੀਆਂ ਨੇ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਚੱਲ ਰਹੀਆਂ ਨੇ, ਤੇ ਫਿਰ ਉਹਨਾਂ ਨੂੰ ਸੀਲ ਕਿਉਂ ਕੀਤਾ ਗਿਆ ਜੀ? ਇਹ ਵੱਡੇ ਸਵਾਲ ਜਿਹੜੇ ਜੀ ਉਹ ਪ੍ਰਸ਼ਾਸਨ ਦੇ ਉੱਤੇ ਖੜੇ ਹੋ ਗਏ। ਡਿਪਟੀ ਕਮਿਸ਼ਨਰ ਨੂੰ ਜਿਹੜੀ ਸੀਗਾ ਜੀ ਇੱਥੇ ਕੱਢਣਾ ਔਖਾ ਜਿਹੜਾ ਜੀ ਉਹ ਹੋ ਗਿਆ, ਕਿਉਂਕਿ ਲੋਕਾਂ ਨੇ ਡਿਪਟੀ ਕਮਿਸ਼ਨਰ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਜੀ ਉਹ ਕੀਤੀ ਔਰ ਸਵਾਲ ਇਹ ਕੀਤਾ ਕਿ ਸ਼ਹਿਰ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਪਟਾਕਾ ਫੈਕਟਰੀਆਂ ਕਿਵੇਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਅਗਲੀ ਗੱਲ ਜਿਹੜੀ ਜੀ ਉਹ ਤੁਸੀਂ ਦੇਖੋ ਕਿ ਜਿਹੜੀ ਪੁਲਿਸ ਹੈ ਉਹਨੇ ਪਰਚਾ ਦਰਜ ਕਰਤਾ ਜਸਪਾਲ ਸਿੰਘ ਦੇ ਉੱਤੇ। ਜਸਪਾਲ ਸਿੰਘ ਇਸ ਫੈਕਟਰੀ ਦਾ ਮਾਲਕ ਹੈ ਕਾਗਜ਼ਾਂ ਦੇ ਵਿੱਚ, ਪਰ ਉਹਦੀ ਮੌਤ ਜਿਹੜੀ ਜੀ ਕੁਝ ਸਾਲ ਪਹਿਲਾਂ ਹੋ ਚੁੱਕੀ ਹੋਈ ਆ ਔਰ ਫੈਕਟਰੀ ਮਾਲਕ ਦੇ 5 ਪਰਿਵਾਰਕ ਮੈਂਬਰ ਜਿਹੜੇ ਜੀ ਇਹਦੇ ਵਿੱਚ ਇਸ ਹਾਦਸੇ ਦੇ ਵਿੱਚ ਜਿਹੜੇ ਆਪਣੀ ਜਾਨ ਗਵਾ ਚੁੱਕੇ ਆ। ਹੁਣ ਇਹ ਕਿਹਾ ਜਾ ਰਿਹਾ, ਜਿਹੜੇ ਕਾਨੂੰਨ ਦੇ ਮਾਹਰ ਆ ਉਹ ਕਹਿੰਦੇ ਆ ਕਿ ਇਹ ਮਹਿਜ਼ ਖਾਨਾ ਪੂਰਤੀ ਜਿਹੜਾ ਉਹ ਕਰਨ ਦੇ ਵਾਸਤੇ ਇੱਕ ਮ੍ਰਿਤਕ ਬੰਦੇ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਇਰਾਦਾ ਕਤਲ ਦਾ। ਹੁਣ ਉਹਦੇ ਵਿੱਚੋਂ ਤੁਸੀਂ ਜਿਹੜਾ ਜੀ ਉਹ ਕੀ ਕੱਢ ਲਓਗੇ? ਉਹਦੇ ਵਿੱਚ ਤੁਸੀਂ ਕੀ ਜਿਹੜਾ ਜੀ ਉਹ ਕਰ ਲਓਗੇ? ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ, ਜਿਹੜਾ ਲੋਕਾਂ ਦਾ ਉੱਥੇ ਜਿਹੜਾ ਹੋ ਗਿਆ, ਉਹਦੇ ਜਿਹੜਾ ਜੀ ਉਹਨੂੰ ਕੌਣ ਭਰੂਗਾ? ਕਿਉਂਕਿ ਇਹ ਮਾਮਲਾ ਤਾਂ ਦਰਜ ਕਰਤਾ ਇੱਕ ਮ੍ਰਿਤਕ ਵਿਅਕਤੀ ਦੇ ਉੱਤੇ ਔਰ ਜਿਹੜੇ ਪਰਿਵਾਰ ਦੇ ਉਹਦੇ ਬਹੁਤੇ ਮੈਂਬਰ ਸੀ ਉਹ ਵੀ ਇਸ ਹਾਦਸੇ ਦੇ ਵਿੱਚ ਜਿਹੜਾ ਜੀ ਉਹ ਮਾਰੇ ਗਏ। ਪਟਾਕਾ ਫੈਕਟਰੀ ਦੇ ਨੇੜੇ ਕਾਰਾਂ ਦੀ ਵਰਕਸ਼ਾਪ ਸੀਗੀ, ਉਹਦਾ 1.5 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਜੀ ਹੋ ਗਿਆ। ਉਹਦੀਆਂ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਜੀ ਉਹ ਨੁਕਸਾਨੀਆਂ ਗਈਆਂ। ਉਹ ਇਹ ਕਹਿੰਦਾ ਹੈ ਕਿ ਮੈਂ ਆਪਣੀ ਇਸ ਦੇ ਵਾਸਤੇ ਜੀ ਕਿਹਦੇ ਕੋਲੇ ਜਾ ਕੇ ਰੋਣਾ ਰੋਵਾਂ। ਜਿਹੜੀਆਂ ਨੇੜੇ ਤੇੜੇ ਦੀਆਂ ਦੁਕਾਨਾਂ ਨੇ ਉਹਨਾਂ ਦੇ ਸ਼ੀਸ਼ੇ ਟੁੱਟ ਗਏ, ਕੰਧਾਂ ਦੇ ਵਿੱਚ ਜਿਹੜੀਆਂ ਜੀ ਉਹ ਤਰੇੜਾਂ ਆ ਗਈਆਂ। ਉਹ ਇਹ ਕਹਿ ਰਹੇ ਆ ਲੋਕ ਕਿ ਅਸੀਂ ਮੁਆਵਜ਼ੇ ਦੇ ਵਾਸਤੇ ਕਿਹਦੇ ਕੋਲੇ ਜਾਈਏ? ਮੁਆਵਜ਼ਾ ਮਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ 2-2 ਲੱਖ ਰੁਪਇਆ ਸਰਕਾਰ ਨੇ ਅਨਾਉਂਸ ਕਰ ਦਿੱਤਾ। ਜਿਹੜੇ ਜ਼ਖਮੀ ਨੇ ਉਹਨਾਂ ਦੇ ਵਾਸਤੇ ਮੁਆਵਜ਼ਾ ਜਿਹੜਾ ਜੀ ਉਹ ਅਨਾਉਂਸ ਕਰ ਦਿੱਤਾ। ਜਦੋਂ ਫੈਕਟਰੀ ਇਲੀਗਲ ਹੈ, ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੀ ਆ, ਇੱਕ ਉਸ ਬੰਦੇ ਦੇ ਨਾਂ ਦੇ ਉੱਤੇ ਰਜਿਸਟਰਡ ਹੈ ਜਿਹੜਾ ਕਿ ਇਸ ਦੁਨੀਆ ਦੇ ਵਿੱਚ ਹੀ ਹੈ ਨਹੀਂਗਾ, ਪੁਲਿਸ ਨੇ ਉਹਦੇ ਉੱਤੇ ਪਰਚਾ ਦਰਜ ਕਰਕੇ ਇਹ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਕਿਉਂਕਿ ਗੱਲ ਸਿੱਧੀ ਜਿਹੜੀ ਪ੍ਰਸ਼ਾਸਨ ਦੇ ਉੱਤੇ ਆਉਂਦੀ ਆ, ਮੈਜਿਸਟ੍ਰੇਟ ਜਾਂਚ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਗਏ ਆ। ਹੁਣ ਮੈਜਿਸਟ੍ਰੇਟ ਦੀ ਜਾਂਚ ਜਿਹੜੀ ਆ ਉਹ ਇਹਨਾਂ ਅਫਸਰਾਂ ਤੱਕ ਤਾਂ ਨਹੀਂ ਨਾ ਜਾਣੀ ਜਿਨ੍ਹਾਂ ਨੂੰ ਇਹ ਪਤਾ ਸੀਗਾ ਕਿ ਇਸ ਦਾ ਲਾਇਸੈਂਸ ਜਿਹੜਾ ਜੀ ਉਹ ਸਸਪੈਂਡ ਹੋਇਆ ਫਿਰ ਵੀ ਉੱਥੇ ਫੈਕਟਰੀ ਜਿਹੜੀ ਚੱਲੀ ਜਾਂਦੀ ਸੀ। ਪੁਲਿਸ ਨੂੰ ਸਭ ਪਤਾ ਹੈ ਕਿ ਕਿੱਥੇ ਕਿੱਥੇ ਫੈਕਟਰੀਆਂ ਚੱਲਦੀਆਂ ਨੇ। ਜੇ ਅਜਿਹਾ ਨਾ ਹੁੰਦਾ ਤੇ ਕੁਝ ਘੰਟਿਆਂ ਦੇ ਵਿੱਚ 7 ਜਿਹੜੀਆਂ ਫੈਕਟਰੀਆਂ ਸੀ ਉਹ ਫਿਰ ਸੀਲ ਕਿਵੇਂ ਹੋ ਜਾਂਦੀਆਂ। ਬਿਲਕੁਲ ਜੀ, ਸਭ ਕੁਝ ਪਤਾ ਇਹਨਾਂ ਨੂੰ, ਮਹੀਨਾ ਭੱਤਾ ਸਭ ਲੈਂਦੇ ਆ ਸਾਰਿਆਂ ਤੋਂ। ਤੇ ਅੱਗੇ ਪੀ ਚਿਦੰਬਰਮ ਦੀ ਜੇ ਗੱਲ ਕਰੀਏ ਤਾਂ ਉਸ ਨੂੰ 2 ਹਫ਼ਤੇ ਲਈ ਤਿਹਾੜ ਜੇਲ੍ਹ ਦੇ ਵਿੱਚ ਰਹਿਣਾ ਪਊਗਾ। ਬਿਲਕੁਲ ਜੀ, ਇੱਕ ਪਾਸੇ ਤਾਂ ਜਿਹੜਾ ਇੱਕ ਏਅਰਸੈਲ ਮੈਕਸਿਸ ਕੇਸ ਸੀਗਾ ਜੀ ਉਹਦੇ ਵਿੱਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਤੇ ਉਹਦੇ ਮੁੰਡੇ ਕਾਰਤੀ ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਮਨਜ਼ੂਰ ਹੋ ਗਈ ਹੈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਕਿ ਮੁਲਜ਼ਮ ਜਿਹੜਾ ਜੀ ਮੁੜ ਕੇ ਉਹੀ ਅਪਰਾਧ ਕਰੇ, ਕਿਉਂਕਿ ਉਹਦੇ ਕੋਲੇ ਕੋਈ ਹੋਰ ਸਰਕਾਰੀ ਅਹੁਦਾ ਹੁਣ ਜਿਹੜਾ ਉਹ ਹੈ ਨਹੀਂਗਾ। ਇਸ ਮਾਮਲੇ ਦੇ ਵਿੱਚ ਤਾਂ ਰਾਹਤ ਜਿਹੜੀ ਸੀ ਪੀ ਚਿਦੰਬਰਮ ਨੂੰ ਮਿਲ ਗਈ। ਪਰ ਦੂਜੇ ਪਾਸੇ ਦਿੱਲੀ ਦੀ ਅਦਾਲਤ ਨੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਦੇ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਤਹਿਤ ਤਿਹਾੜ ਜੇਲ੍ਹ ਜਿਹੜਾ ਜੀ ਉਹ ਭੇਜਤਾ। ਪੀ ਚਿਦੰਬਰਮ 19 ਸਤੰਬਰ ਤੱਕ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਰਹਿਣਗੇ। ਇਹਦੇ ਦੌਰਾਨ ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਨੂੰ ਵੱਡਾ ਝਟਕਾ ਦਿੰਦਿਆਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਤਹਿਤ ਦਰਜ ਕੇਸ ਦੇ ਵਿੱਚ ਪੇਸ਼ਗੀ ਜ਼ਮਾਨਤ ਦੇਣ ਤੋਂ ਨਾ ਜਿਹੜੀ ਜੀ ਉਹ ਕਰ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਮੁਲਜ਼ਮ ਨੂੰ ਇਸ ਮੌਕੇ ਰਾਹਤ ਦੇਣੀ ਜਾਂਚ ਦੇ ਵਿੱਚ ਅੜਿੱਕਾ ਬਣ ਸਕਦੀ ਹੈ ਤੇ ਜਾਂਚ ਏਜੰਸੀ ਨੂੰ ਯੋਗ ਖੁੱਲ੍ਹ ਜਿਹੜੀ ਉਹ ਦੇਣੀ ਬਣਦੀ ਹੈ। ਪੀ ਚਿਦੰਬਰਮ ਨੂੰ ਜਿਹੜੀ ਸੀਗੇ ਜੀ ਹਿਰਾਸਤ ਮੁੱਕਣ ਤੋਂ ਬਾਅਦ ਅਦਾਲਤ ਦੇ ਵਿੱਚ ਇਹਨਾਂ ਦੀ ਪੇਸ਼ ਕੀਤਾ ਗਿਆ, ਜਿੱਥੇ 19 ਸਤੰਬਰ ਤੱਕ ਨਿਆਇਕ ਹਿਰਾਸਤ ਦੇ ਵਿੱਚ ਤਿਹਾੜ ਜੇਲ੍ਹ ਭੇਜਣ ਦੇ ਹੁਕਮ ਜਿਹੜੇ ਸੀਗੇ ਜੀ ਉਹ ਜਾਰੀ ਕੀਤੇ ਗਏ। ਪੀ ਚਿਦੰਬਰਮ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਤਹਿਤ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਮੈਡੀਕਲ ਚੈੱਕਅਪ ਤੋਂ ਬਾਅਦ 7 ਨੰਬਰ ਸੈੱਲ ਦੇ ਵਿੱਚ ਜਿਹੜਾ ਜੀ ਰੱਖਿਆ ਗਿਆ।
ਜਿੱਥੇ ਉਹਦੇ ਮੁੰਡੇ ਨੂੰ ਜਿਹੜਾ ਜੀ 12 ਦਿਨ ਇਸੇ ਹੀ ਮਾਮਲੇ ਦੇ ਵਿੱਚ ਜਿਹੜਾ ਉਹ ਰਹਿਣਾ ਪਿਆ ਸੀਗਾ ਜੀ। ਪੀ ਚਿਦੰਬਰਮ ਹੋਰੀ ਪਿਛਲੇ ਦਿਨਾਂ ਤੋਂ ਜਿਹੜਾ ਜੀ ਇਹ ਕਹਿੰਦੇ ਰਹੇ ਆ ਅਦਾਲਤ ਦੇ ਵਿੱਚ ਕਿ ਉਹਨੂੰ ਤਿਹਾੜ ਜੇਲ੍ਹ ਨਾ ਭੇਜਿਆ ਜਾਵੇ, ਉਹਨੂੰ ਹਾਊਸ ਅਰੈਸਟ ਜਿਹੜਾ ਜੀ ਉਹ ਕਰ ਦਿੱਤਾ ਜਾਵੇ, ਪਰ ਅਦਾਲਤ ਨੇ ਇਹ ਗੱਲ ਜਿਹੜੀ ਜੀ ਉਹ ਨਹੀਂ ਮੰਨੀ ਔਰ ਉਹਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਮਹਿਬੂਬਾ ਮੁਫਤੀ ਦੀ ਬੇਟੀ ਦਾ, ਉਸ ਨੂੰ ਮਿਲਣ ਦੀ ਇਜਾਜ਼ਤ ਮਿਲੀ। ਉਸੇ ਦੇ ਨਾਲ ਤ੍ਰਿਗਾਮੀ ਨੂੰ ਸੁਪਰੀਮ ਕੋਰਟ ਨੇ ਹਸਪਤਾਲ ਦੇ ਵਿੱਚ ਭੇਜਣ ਦੀ ਵੀ ਹੁਕਮ ਕੀਤੇ। ਜੀ ਜੰਮੂ ਕਸ਼ਮੀਰ ਦਾ ਮਸਲਾ ਜਿਹੜਾ ਜੀ ਉਹਦੇ ਉੱਤੇ ਕੀ ਕਹਿ ਕੇ ਗੱਲਬਾਤ ਜਿਹੜੀ ਬਹੁਤ ਘੱਟ ਹੋ ਰਹੀ ਆ। ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਜੀ ਉਹ ਬੀਤ ਗਿਆ ਲੋਕਾਂ ਨੂੰ ਘਰਾਂ ਦੇ ਅੰਦਰ ਕੈਦ ਹੋਇਆ, ਔਰ ਜਿਹੜਾ ਉੱਥੇ ਔਰਤਾਂ, ਬੱਚੇ, ਬਜ਼ੁਰਗ ਮੈਡੀਕਲ ਤੌਰ ਦੇ ਉੱਤੇ ਉਹਨਾਂ ਦੇ ਕੀ ਹਾਲਾਤ ਜਿਹੜੇ ਜੀ ਹੋਣਗੇ ਕੁਛ ਨਹੀਂ ਜਿਹੜਾ ਜੀ ਉਹ ਬਾਹਰ ਆ ਰਿਹਾ, ਕੁਛ ਨਹੀਂ ਪਤਾ ਜਿਹੜਾ ਜੀ ਉਹ ਲੱਗ ਰਿਹਾ। ਜੰਮੂ ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਹਟਾਏ ਜਾਣ ਤੋਂ ਬਾਅਦ 1 ਮਹੀਨਾ ਨਜ਼ਰਬੰਦੀ ਨੂੰ ਹੋ ਗਿਆ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਵੀ ਉਹਦੀ ਧੀ ਨੂੰ ਸੁਪਰੀਮ ਕੋਰਟ ਨੇ ਆਪਣੀ ਮਾਂ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦਿੱਤੀ ਆ। ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਦੀ ਅਗਵਾਈ ਵਾਲੀ ਬੈਂਚ ਨੇ PDP ਮੁਖੀ ਦੀ ਧੀ ਇਲਤਜਾ ਦੱਸਿਆ ਕਿ ਉਹਨੂੰ ਸ਼੍ਰੀਨਗਰ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ, ਪਰ ਸ਼ਹਿਰ ਦੇ ਵਿੱਚ ਆਪਣੀ ਮਰਜ਼ੀ ਨਾਲ ਕਿਤੇ ਆ ਜਾ ਨਹੀਂ ਸਕਦੀ। ਇਹ ਬਹੁਤ ਅਹਿਮ ਜਿਹੜੀਆਂ ਜੀ ਉਹ ਟਿੱਪਣੀਆਂ ਨੇ, ਇਸ ਪੱਖੋਂ ਅਹਿਮ ਨੇ ਕਿ ਇੱਕ ਪਾਸੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਸਾਰਾ ਕੁਝ ਜਿਹੜਾ ਠੀਕ ਠਾਕ ਹੈ, ਕੋਈ ਸਮੱਸਿਆ ਨਹੀਂ ਕਿਸੇ ਕਿਸਮ ਦੀ, ਪਰ ਇਹ ਅਦਾਲਤ ਦੀਆਂ ਟਿੱਪਣੀਆਂ ਅਹਿਮ ਨੇ। ਉਹ ਆਪਣੀ ਮਰਜ਼ੀ ਦੇ ਨਾਲ ਸ਼ਹਿਰ ਦੇ ਵਿੱਚ ਕਿਤੇ ਆ ਜਾ ਨਹੀਂ ਜਿਹੜਾ ਦੀ ਸਕਦੀ। ਬੈਂਚ ਨੇ ਚੇਨਈ ਰਹਿੰਦੀ ਇਲਤਜਾ ਨੂੰ ਸ਼੍ਰੀਨਗਰ ਜਾ ਕੇ ਆਪਣੀ ਮਾਂ ਦੇ ਨਾਲ ਮੁਲਾਕਾਤ ਕਰਨ ਦੀ ਆਗਿਆ ਜਿਹੜੀ ਜੀ ਉਹ ਦਿੱਤੀ। ਅਦਾਲਤ ਨੇ ਕਿਹਾ ਹੈ ਕਿ ਸ਼੍ਰੀਨਗਰ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਦੀ ਮਨਜ਼ੂਰੀ ਮਿਲਣ ਦੇ ਉੱਤੇ ਹੀ ਜਿਹੜਾ ਜੀ ਉਹ ਜਾ ਸਕਦੀ ਆ। ਔਰ ਅਦਾਲਤ ਨੇ ਇਲਤਜਾ ਨੂੰ ਆਪਣੀ ਮਾਂ ਨੂੰ ਇਕੱਲਿਆਂ ਮਿਲਣ ਦੀ ਬੇਨਤੀ ਵੀ ਜਿਹੜੀ ਜੀ ਉਹ ਪ੍ਰਵਾਨ ਕੀਤੀ। ਉਹਨੇ ਇਹ ਕਿਹਾ ਕਿ ਉਹਦਾ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਜਿਹੜੀ ਚਿੰਤਤ ਹੈ, 1 ਮਹੀਨੇ ਤੋਂ ਉਹਦੀ ਮਾਂ ਦੇ ਨਾਲ ਮੁਲਾਕਾਤ ਨਹੀਂ ਹੋ ਸਕੀ, ਕੋਈ ਫੋਨ ਦੇ ਨਾਲ ਉਹਦਾ ਸੰਪਰਕ ਜਿਹੜਾ ਜੀ ਉਹ ਨਹੀਂ ਹੋ ਸਕਿਆ, ਜਿਹਦੇ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਇਜਾਜ਼ਤ ਜਿਹੜੀ ਜੀ ਉਹਨੂੰ ਦਿੱਤੀ। ਦੂਜੇ ਪਾਸੇ ਸੁਪਰੀਮ ਕੋਰਟ ਨੇ ਇੱਕ ਹੋਰ ਆਦੇਸ਼ ਜਿਹੜਾ ਵੀ ਦਿੱਤਾ ਕਿ CPIM ਦੇ ਬਿਮਾਰ ਪਏ ਆਗੂ ਮੁਹੰਮਦ ਯੂਸਫ ਤਰੀਗਾਮੀ ਨੂੰ ਤੁਰੰਤ ਸ਼੍ਰੀਨਗਰ ਤੋਂ ਦਿੱਲੀ ਦੇ ਏਮਸ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ ਜਾਵੇ। ਤਰੀਗਾਮੀ ਨੂੰ ਸ਼੍ਰੀਨਗਰ ਸਥਿਤ ਉਹਦੇ ਘਰ ਦੇ ਵਿੱਚ ਜਿਹੜਾ ਜੀ ਉਹ ਨਜ਼ਰਬੰਦ ਕੀਤਾ ਹੋਇਆ। ਇਹ ਵੀ ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਦੇ ਅਗਵਾਈ ਵਾਲੇ ਬੈਂਚ ਨੇ ਜਿਹੜਾ ਜੀ ਇਹ ਹੁਕਮ ਦਿੱਤੇ। ਸ਼੍ਰੀਨਗਰ ਦੇ ਸ਼ੇਰੇ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਤੇ ਏਮਸ ਦੇ ਡਾਕਟਰਾਂ ਦੇ ਵਿਚਾਲੇ ਤਰੀਗਾਮੀ ਦੀ ਸਿਹਤ ਦੇ ਬਾਰੇ ਚਰਚਾ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਦਿੱਲੀ ਜਿਹੜਾ ਜੀ ਉਹ ਲਿਆਉਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਸੁਪਰੀਮ ਕੋਰਟ ਨੇ। ਬੈਂਚ ਨੇ CPI ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਪਟੀਸ਼ਨ ਕਿ ਤਰੀਗਾਮੀ ਨੂੰ ਨਜ਼ਰਬੰਦ ਕਰਨ ਸੰਬੰਧੀ ਕੋਈ ਇੱਕੋ ਜਿਹਾ ਆਦੇਸ਼ ਨਹੀਂ ਸੀ, ਕੇਂਦਰ ਸਰਕਾਰ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਨੋਟਿਸ ਵੀ ਜਿਹੜਾ ਜੀ ਉਹ ਜਾਰੀ ਕੀਤਾ। ਦੇਖੋ ਇਹ ਦੋ ਗੱਲਾਂ ਜਿਹੜੀਆਂ ਅਹਿਮ ਨੇ ਬਹੁਤ, ਜਿਹੜੀਆਂ ਦੋਵੇਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਚਾਹੇ ਉਹ ਮਹਿਬੂਬਾ ਮੁਫਤੀ ਦੀ ਧੀ ਜਿਹੜੀ ਆ ਜੀ ਉਹਦੇ ਮਿਲਣ ਵਾਲੀ ਗੱਲ ਹੋਵੇ ਤੇ ਚਾਹੇ ਤਰੀਗਾਮੀ ਨੂੰ ਜਿਹੜਾ ਜੀ ਉਹ ਲਿਆਉਣ ਦੀ ਗੱਲ ਹੋਵੇ ਦਿੱਲੀ ਦੇ ਵਿੱਚ ਇਲਾਜ ਦੇ ਵਾਸਤੇ। ਮਹਿਬੂਬਾ ਮੁਫਤੀ ਹੁਰੀ ਵੱਡੇ ਲੋਕ ਨੇ, ਸਾਬਕਾ ਮੁੱਖ ਮੰਤਰੀ ਨੇ। ਤਰੀਗਾਮੀ ਹੁਰੀ ਜਿਹੜੇ ਜੀ ਉਹ ਇੱਕ ਵੱਡੀ ਪਾਰਟੀ ਦੇ ਨਾਲ ਜਿਹੜਾ ਉਹ ਸੰਬੰਧ ਰੱਖਦੇ ਨੇ, ਔਰ ਉਹਨਾਂ ਦੀ ਅਪਰੋਚ ਜਿਹੜੀ ਸੀ ਉਹ ਸੁਪਰੀਮ ਕੋਰਟ ਦੇ ਵਿੱਚ ਲੱਗ ਗਈ 1 ਮਹੀਨੇ ਬਾਅਦ। ਤਕਰੀਬਨ 1 ਮਹੀਨਾ ਜਿਹੜਾ ਸੀਗਾ ਜੀ ਇਸ ਕਾਸੇ ਨੂੰ ਲੱਗ ਗਿਆ। ਜਿਹੜੀ ਗੱਲ ਪਹਿਲਾਂ ਜਿਹੜੀ ਕੀਤੀ ਹੈ, ਜਿਹੜੇ ਆਮ ਲੋਕ ਨੇ, ਜਿਹੜੇ ਗਰੀਬ ਉੱਥੇ ਰਹਿੰਦੇ ਨੇ, ਜਿਨ੍ਹਾਂ ਦੀ ਸੁਪਰੀਮ ਕੋਰਟ ਤੱਕ ਪਹੁੰਚ ਜਿਹੜੀ ਜੀ ਉਹ ਨਹੀਂ ਆ, ਉਹ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣ, ਉਹਨਾਂ ਦੇ ਵਾਸਤੇ ਕੌਣ ਪਹੁੰਚ ਜਿਹੜੀ ਕਰੂਗਾ ਕਿ ਉਹਨਾਂ ਨੂੰ ਵੀ ਕਿਸੇ ਨੂੰ ਦਵਾਈਆਂ ਦੀ ਲੋੜ ਜਿਹੜੀ ਜੀ ਉਹ ਹੋ ਸਕਦੀ ਆ, ਉਹਨਾਂ ਦੇ ਬੱਚੇ ਵੀ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਜੀ ਪੜ੍ਹਦੇ ਹੋ ਸਕਦੇ ਆ, ਉਹਨਾਂ ਦਾ ਕੋਈ ਐਕਸੈਸ ਅਜੇ ਤੱਕ ਜਿਹੜਾ ਜੀ ਨਹੀਂ ਬਣ ਰਿਹਾ ਆਪਣੇ ਮਾਪਿਆਂ ਨੂੰ। ਬਿਲਕੁਲ ਜੀ, ਮੁਫਤੀ ਵਰਗਿਆਂ ਦੀਆਂ ਵੀ ਬਹੁਤ ਗਲਤੀਆਂ ਕੀਤੀਆਂ ਹੋਈਆਂ ਤੇ ਅੱਗੇ ਮੁੱਖ ਮੰਤਰੀ ਦੇ ਆਫਿਸ ਤੱਕ ਪਹੁੰਚਾ ਜਿਹੜਾ ਮੁਲਾਜ਼ਮਾਂ ਦਾ ਸੰਘਰਸ਼ ਹੈ। ਬਿਲਕੁਲ ਜੀ, ਐਕਚੁਅਲੀ ਜਿਹੜੇ ਸੰਘਰਸ਼ ਤਾਂ ਚੁਫੇਰੇ ਹੀ ਹੋ ਰਿਹਾ। ਕੱਲ ਟੀਚਰਸ ਡੇ ਸੀਗਾ, ਟੀਚਰਸ ਡੇ ਦੇ ਮੌਕੇ ਦੇ ਉੱਤੇ ਜਿਹੜੇ ਟੀਚਰ ਸੀ ਉਹ ਵਿਚਾਰੇ ਟੈਂਕੀਆਂ ਤੇ ਚੜੇ ਫਿਰਦੇ ਸੀਗੇ।
ਤੋਂ ਸੰਘਰਸ਼ ਤਾਂ ਜਿਹੜਾ ਜੀ ਉਹ ਚੱਲ ਹੀ ਰਿਹਾ ਥਾਂ ਥਾਂ ਦੇ ਉੱਤੇ। ਔਰ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਸੰਘਰਸ਼ ਆ ਉਹ CM ਆਫਿਸ ਤੱਕ ਪਹੁੰਚ ਗਿਆ। ਸਰਕਾਰ ਦੀਆਂ ਵਾਅਦਾ ਖਿਲਾਫੀਆਂ ਤੋਂ ਅੱਕੇ ਪੰਜਾਬ ਸੈਕਟਰੀਏਟ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਸੈਕਟਰੀਏਟ ਦੇ ਅੰਦਰ ਨਾਅਰੇਬਾਜ਼ੀ ਜਿਹੜੀ ਜੀ ਉਹ ਕੀਤੀ ਔਰ ਜਿਹੜਾ ਪਹੁੰਚ ਸੀਗੀ ਜੀ ਉਹ ਮੁੱਖ ਮੰਤਰੀ ਦਫ਼ਤਰ ਤੱਕ ਜਿਹੜੀ ਉਹ ਪਹੁੰਚਾ ਲਈ। ਪਹਿਲਾਂ ਇਹ ਮੁੱਖ ਗੇਟ ਦੇ ਬਾਹਰ ਜਿਹੜੇ ਉਹ ਰੈਲੀਆਂ ਕਰਦੇ ਸੀਗੇ। ਤਕਰੀਬਨ 7ਵੀਂ ਮੰਜ਼ਿਲ ਦੇ ਉੱਤੇ ਸਥਿਤ ਵਿਭਾਗ ਦੀ ਰੈਲੀ ਜਿਹੜੀ ਕੀਤੀ ਗਈ। ਉਸ ਤੋਂ ਬਾਅਦ 3ਜੀ ਮੰਜ਼ਿਲ ਦੇ ਉੱਤੇ ਸਥਿਤ ਜਿਹੜਾ ਕਮਿਸ਼ਨਰ ਦਫ਼ਤਰ ਸੀਗਾ ਉਹਦੇ ਵਿੱਚ ਰੈਲੀ ਇਹਨਾਂ ਨੇ ਜਿਹੜੀ ਜੀ ਉਹ ਕਰ ਲਈ। ਜਿਹੜਾ ਮੁਲਾਜ਼ਮ ਮੰਚ ਪੰਜਾਬ ਹੈ ਤੇ UT ਹੈ ਇਹਦੇ ਜਿਹੜੇ ਕਨਵੀਨਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਹੁਣ ਤੱਕ ਮੌਜੂਦਾ ਸਰਕਾਰ ਦੇ ਵੱਲੋਂ 29 ਮਹੀਨਿਆਂ ਦੇ ਰਾਜ ਦੇ ਦੌਰਾਨ ਮੁਲਾਜ਼ਮ ਵਰਗ ਦੇ ਨਾਲ ਕੀਤੇ ਗਏ ਵਾਅਦੇ ਜਿਹੜੇ ਸੀ ਉਹਨਾਂ ਤੋਂ ਸਰਕਾਰ ਭੱਜ ਗਈ ਹੈ। ਇਹ ਵੀ ਕਿਹਾ ਕਿ 6 ਤਰੀਕ ਤੋਂ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਸਮੂਹ ਡਿਸਟ੍ਰਿਕਟ ਦੇ ਵਿੱਚ ਹਜ਼ਾਰਾਂ ਜਿਹੜੇ ਮੁਲਾਜ਼ਮ ਨੇ ਉਹ ਸਵੇਰੇ 9 ਤੋਂ 5 ਵਜੇ ਤੱਕ ਭੁੱਖ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਬਹਿਣਗੇ। ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਦਫ਼ਤਰਾਂ ਦੇ ਬਾਈਕਾਟ ਕਰਕੇ ਭੁੱਖ ਹੜਤਾਲੀ ਕੈਂਪਾਂ ਦੇ ਵਿੱਚ ਜਿਹੜਾ ਜੀ ਜਾਣਗੇ ਜਿੱਥੇ ਰੈਲੀਆਂ ਕੀਤੀਆਂ ਜਾਣਗੀਆਂ। ਔਰ 26 ਸਤੰਬਰ ਨੂੰ ਜਿਹੜਾ ਜੀ ਇਹ ਕਿਹਾ ਗਿਆ ਕਿ ਪੰਜਾਬ ਭਰ ਦੇ ਜਿਹੜੇ ਮੁਲਾਜ਼ਮ ਹੈ ਉਹ ਸੜਕਾਂ ਤੋਂ ਨਿਕਲ ਕੇ ਝੰਡੇ ਮਾਰਚ ਜਿਹੜੇ ਕਰਨਗੇ। ਜੇ ਸਰਕਾਰ ਫਿਰ ਵੀ ਨਹੀਂ ਸੁਣਦੀ ਤਾਂ ਉਹ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਮੰਤਰੀਆਂ ਤੇ ਸਾਰੇ ਅਫਸਰਾਂ ਦੀਆਂ ਕਾਰਾਂ ਦੇ ਚੱਕੇ ਜਿਹੜੇ ਜੀ ਉਹ ਜਾਮ ਕਰਨਗੇ। ਇਹ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ IAS ਤੇ IPS ਅਧਿਕਾਰੀ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਸਾਰੀਆਂ ਸਹੂਲਤਾਂ ਜਿਹੜੀਆਂ ਜੀ ਉਹ ਲੈ ਰਹੇ ਆ, ਜਦੋਂ ਕਿ ਇਹ ਕਹਿੰਦੇ ਆ ਕਿ ਵਿੱਤੀ ਸੰਕਟ ਕਰਕੇ ਸਾਡੀਆਂ DA ਦੀਆਂ ਕਿਸ਼ਤਾਂ ਜਿਹੜੀਆਂ ਦੀ ਉਹ ਰੋਕ ਦਿੱਤੀਆਂ। ਕਈ ਦਿਨ ਲੇਟ ਜਿਹੜੀ ਆ ਦੀ ਤਨਖਾਹ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਉਹ ਪੈ ਰਹੀ ਆ ਕਿਉਂਕਿ ਮੁੱਖ ਮੰਤਰੀ ਦੇ ਦਫ਼ਤਰ ਤੱਕ ਜਿਹੜਾ ਜੀ ਉਹ ਸੰਘਰਸ਼ ਪਹੁੰਚ ਗਿਆ ਤੇ ਉੱਥੇ ਅਸਰ ਤਾਂ ਜਿਹੜਾ ਜੀ ਇਸ ਚੀਜ਼ ਦਾ ਹੋਣਾ ਹੀ ਜਿਹੜਾ ਉਹ ਸੀਗਾ। ਪਰ ਜਿਹੜੇ ਵਿੱਤ ਮੰਤਰੀ ਨੇ ਜਦੋਂ ਇਹਨਾਂ ਦੀਆਂ ਮੰਗਾਂ ਦੀ ਗੱਲ ਆਉਂਦੀ ਤਾਂ ਉਹਨਾਂ ਕੋਲੇ ਇੱਕ ਘੜਿਆ ਘੜਾਇਆ ਦਾ ਜਵਾਬ ਆ ਜੀ ਖਜ਼ਾਨਾ ਖਾਲੀ ਆ। ਜਦੋਂ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਸਾਬਕਾ ਵਿਧਾਇਕ ਨੇ, ਮੌਜੂਦਾ ਵਿਧਾਇਕ ਨੇ, ਮੌਜੂਦਾ ਜਿਹੜੇ ਜੀ ਉਹ ਮੰਤਰੀ ਨੇ ਉਹਨਾਂ ਦੀਆਂ ਤਨਖਾਹਾਂ ਤੇ ਭੱਤੇ ਵਧਾਉਣ ਵਾਲੀ ਗੱਲ ਹੁੰਦੀ ਹੈ ਜੀ ਫਿਰ ਕੋਈ ਨਹੀਂ ਬੋਲਦਾ ਔਰ ਉਹ ਚੁੱਪ ਕਰਕੇ ਜਿਹੜਾ ਜੀ ਉਹ ਵਧਾ ਦਿੱਤੇ ਜਾਂਦੇ ਨੇ। ਇੱਥੇ ਇਸ ਤਰ੍ਹਾਂ ਦੀਆਂ ਪੈਨਸ਼ਨਾਂ ਵੀ ਜਿਹੜੀਆਂ ਦੀ ਲਈ ਜਾਂਦੇ ਨੇ ਲੋਕ ਜਿਨ੍ਹਾਂ ਦੀ ਪੈਨਸ਼ਨ ਹੀ ਰਾਸ਼ਟਰਪਤੀ ਦੀ ਤਨਖਾਹ ਤੋਂ ਵੱਧ ਹੈ। ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਗੀ। ਤਾਂ ਅੱਗੇ ਪੰਜਾਬ ਦੇ ਪ੍ਰਾਈਵੇਟ ਕੰਪਨੀਆਂ ਤਾਂ ਠੇਕੇਦਾਰ ਕੰਮ ਤੋਂ ਭੱਜਣ ਲੱਗੇ। ਬਿਲਕੁਲ ਜੀ, ਐਕਚੁਅਲੀ ਪੰਜਾਬ ਦੀ ਇਹ ਵੀ ਮਾੜੀ ਜਿਹੜੀ ਖਜ਼ਾਨੇ ਦੀ ਹਾਲਤ ਹੈ ਜੀ ਉਹਦਾ ਹੀ ਇਹ ਰੀਜ਼ਨ ਜਿਹੜਾ ਜੀ ਹੈ ਕਿ ਜਿਹੜੇ ਠੇਕੇਦਾਰ ਨੇ ਉਹ ਕਿਨਾਰਾ ਜਿਹੜੇ ਵੀ ਕਰ ਰਹੇ ਆ ਕੰਮਾਂ ਤੋਂ। ਸੜਕਾਂ ਨਹਿਰਾਂ ਦੇ ਕੰਮ ਕਰਨ ਵਾਲੀਆਂ ਕਈ ਨਾਮੀ ਕੰਪਨੀਆਂ ਤੇ ਠੇਕੇਦਾਰ ਜਿਹੜੇ ਨੇ ਜੀ ਉਹਨਾਂ ਨੇ ਇਹ ਕਹਿਤਾ ਕਿ ਪੰਜਾਬ ਦੀ ਮਾੜੀ ਵਿੱਤੀ ਹਾਲਤ ਕਰਕੇ ਉਹਨਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਹੋ ਰਹੀ ਔਰ ਪੈਸੇ ਦੀ ਵਸੂਲੀ ਦੇ ਵਾਸਤੇ ਅਦਾਲਤਾਂ ਦਾ ਸਹਾਰਾ ਜਿਹੜਾ ਜੀ ਉਹ ਲੈਣਾ ਪੈ ਰਿਹਾ। ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਪਿਛਲੇ ਦਿਨੀ ਸਿੰਚਾਈ ਵਿਭਾਗ ਦੇ ਅਧਿਕਾਰੀ ਜਿਹੜੇ ਉਹਨਾਂ ਨੂੰ ਵੀ ਕਰਨਾ ਪਿਆ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਨਹਿਰਾਂ ਦੀ ਮੁਰੰਮਤ ਲਈ ਟੈਂਡਰਾਂ ਦੀ ਮੰਗ ਕੀਤੀ ਤਾਂ ਕੋਈ ਵੀ ਨਾਮੀ ਕੰਪਨੀ ਜਾਂ ਠੇਕੇਦਾਰ ਕੰਮ ਕਰਨ ਲਈ ਅੱਗੇ ਨਹੀਂ ਆਇਆ। ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਕਹਿੰਦਾ ਕਿ ਨਹਿਰਾਂ 'ਚ ਮੁਰੰਮਤ ਲਈ ਮੁੜ ਤੋਂ ਟੈਂਡਰ ਜਿਹੜੇ ਜੀ ਉਹ ਮੰਗਣੇ ਪਏ। ਸੀਨੀਅਰ ਅਧਿਕਾਰੀ ਜਿਹੜੇ ਜਦੋਂ ਕਈ ਕੰਪਨੀਆਂ ਤੱਕ ਪਹੁੰਚ ਕੀਤੀ ਤਾਂ ਕੰਪਨੀਆਂ ਦੇ ਨੁਮਾਇੰਦੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਪੰਜਾਬ 'ਚ ਕੰਮ ਕਰਨਾ ਬਹੁਤ ਔਖਾ ਕਿਉਂਕਿ ਉਹਨਾਂ ਨੂੰ ਪੈਸੇ ਦੀ ਸਮੇਂ ਸਿਰ ਅਦਾਇਗੀ ਨਹੀਂ ਹੁੰਦੀ। ਉਸਾਰੀ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਰੇਤ ਤੇ ਬਜਰੀ ਦੀ ਅਦਾਇਗੀ ਕਰਨੀ ਵੀ ਮੁਸ਼ਕਲ ਜਿਹੜੀ ਹੋ ਜਾਂਦੀ ਆ। ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਜਿਹੜਾ ਜੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਵੀ ਜਿਹੜਾ ਜੀ ਉਹ ਕਰਨਾ ਪਿਆ ਔਰ ਪਿਛਲੇ ਦਿਨੀ ਉਹਨਾਂ ਨੇ ਕੰਮ ਵੀ ਜਿਹੜਾ ਜੀ ਮਜ਼ਦੂਰਾਂ ਨੇ ਬੰਦ ਕਰ ਦਿੱਤਾ ਸੀਗਾ। ਪੰਜਾਬ ਦੇ ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਵੀ ਇਹ ਮੰਨਣਾ ਹੈ ਕਿ ਠੇਕੇਦਾਰਾਂ ਤੇ ਕੰਪਨੀਆਂ ਨੂੰ ਪੈਸੇ ਦੀ ਅਦਾਇਗੀ ਦੇ ਵਿੱਚ ਜਿਹੜਾ ਮੁੱਖ ਸੰਕਟ ਹੈ ਜੀ ਉਹ ਵਿੱਤੀ ਸੰਕਟ ਹੈ। ਪੰਜਾਬ ਸਰਕਾਰ ਦੇ ਵੱਲੋਂ ਸਾਲਾਨਾ ਬਜਟ ਦੇ ਵਿੱਚ ਵਿਭਾਗਾਂ ਨੂੰ ਪੈਸੇ ਦਾ ਬੰਦ ਜਿਹੜਾ ਕੀਤਾ ਜਾਂਦਾ ਪਰ ਜਾਰੀ ਨਹੀਂ ਕੀਤੇ ਜਾਂਦੇ ਕਿਉਂਕਿ ਸਰਕਾਰਾਂ ਦੇ ਵੱਜਵੇਂ ਖਰਚੇ ਜਿਹਦੇ ਵਿੱਚ ਤਨਖਾਹਾਂ, ਪੈਨਸ਼ਨਾਂ, ਸਬਸਿਡੀ, ਕਰਜ਼ੇ ਦੀ ਕਿਸ਼ਤ, ਕਰਜ਼ੇ ਦੇ ਵਿਆਜ ਦੀ ਅਦਾਇਗੀ, ਸਰਕਾਰ ਦੀ ਕੁੱਲ ਕਮਾਈ ਦਾ 90% ਦੇ ਕਰੀਬ ਹਿੱਸਾ ਇਹਦੇ ਉੱਤੇ ਜਿਹੜਾ ਜੀ ਉਹ ਲੱਗ ਜਾਂਦਾ ਤੇ ਸਰਕਾਰ ਦੇ ਕੋਲੇ ਵਿਕਾਸ ਲਈ ਪੈਸਾ ਹੀ ਨਹੀਂ ਜਿਹੜਾ ਜੀ ਹੈਗਾ। ਹਰ ਸਾਲ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਕਰਜ਼ਾ ਲਿਆ ਜਾਂਦਾ ਉਹਦੇ ਨਾਲ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਦਾ ਬੁੱਤਾ ਜਿਹੜਾ ਜੀ ਉਹ ਸਾਰਿਆ ਜਾਂਦਾ। ਪਿਛਲੇ ਮਹੀਨੇ ਜਦੋਂ ਹੜ੍ਹ ਆਏ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕਰਤਾ ਸੀਗਾ ਕਿ ਕੁਦਰਤੀ ਰਾਹਤ ਫੰਡ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਭੇਜਿਆ ਗਿਆ 6000 ਕਰੋੜ ਰੁਪਈਆ ਅਣਵਰਤਿਆ ਪਿਆ। ਰਾਜ ਸਰਕਾਰ ਇਸ ਪੈਸੇ ਦੇ ਵਿੱਚੋਂ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਵੇ। ਇਹ ਪੈਸਾ ਕਾਗਜ਼ਾਂ ਦੇ ਵਿੱਚ ਅਧਿਕਾਰੀ ਜਿਹੜੇ ਵੀ ਉਹ ਕਹਿੰਦੇ ਕਿ ਹਕੀਕਤ ਦੇ ਵਿੱਚ ਇਹ ਪੈਸਾ
ਹੋਰਨਾਂ ਕੰਮਾਂ ਦੇ ਉੱਤੇ ਖਰਚ ਜਿਹੜਾ ਜੀ ਉਹ ਕਰ ਲਿਆ ਗਿਆ, ਜਿੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਲਾ ਸਕਦੇ ਹੋ ਕਿ ਆਉਂਦਾ ਕਿਸੇ ਚੀਜ਼ ਦੇ ਵਾਸਤੇ ਆ, ਖਰਚ ਕਿਤੇ ਹੋਰ ਜਿਹੜਾ ਜੀ ਉਹ ਕਰ ਲਿਆ ਜਾਂਦਾ। ਜੇ ਇਹ ਪ੍ਰਾਈਵੇਟ ਕੰਪਨੀਆਂ ਵੀ ਜਿਹੜੀਆਂ ਜੀ ਉਹ ਭੱਜ ਰਹੀਆਂ ਨੇ, ਨਹੀਂ ਤਾਂ ਕਿਸੇ ਟਾਈਮ ਇਹ ਹੁੰਦਾ ਸੀਗਾ ਕਿ ਸਰਕਾਰ ਦੇ ਵੱਲੋਂ ਟੈਂਡਰ ਜਾਰੀ ਹੁੰਦੇ ਸੀ ਤੇ ਮਾਰੋ ਮਾਰੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਸੀ ਇਹ ਟੈਂਡਰ ਲੈਣ ਦੇ ਵਾਸਤੇ। ਪਰ ਹੁਣ ਟੈਂਡਰ ਜਿਹੜਾ ਜੀ ਉਹ ਲੈਣ ਦੇ ਵਾਸਤੇ ਕੋਈ ਆ ਹੀ ਨਹੀਂ ਰਿਹਾ ਜੀ, ਨਾਮੀ ਕੰਪਨੀਆਂ ਖਾਸ ਤੌਰ ਦੇ ਉੱਤੇ ਨਹੀਂ ਆ ਰਹੀਆਂ। ਬਿਲਕੁਲ ਜੀ, ਪਤਾ ਲੱਗ ਗਿਆ ਵੀ ਇਹਨਾਂ ਤੋਂ ਪੈਸੇ ਮਿਲਣੇ ਆ ਜਾਂ ਨਹੀਂ ਮਿਲਣੇ। ਅੱਗੇ ਚੀਫ ਸਕੱਤਰ ਦੀ ਜੇ ਗੱਲ ਕਰੀਏ, ਮੁੱਖ ਮੰਤਰੀ ਦੇ ਤਾਂ ਬੜੀਆਂ ਕਿਆਸਰਾਈਆਂ ਚੱਲ ਰਹੀਆਂ। ਕੱਲ ਵੀ ਗੱਲ ਜਿਹੜੀ ਜੀ ਉਹ ਕੀਤੀ ਕਿ ਜਿਹੜੇ ਚੀਫ ਸਕੱਤਰ ਨੇ ਜੀ ਸੁਰੇਸ਼ ਕੁਮਾਰ ਹੁਰੀ, ਉਹਨਾਂ ਦੇ ਅਸਤੀਫੇ ਦੀਆਂ ਚਰਚਾਵਾਂ ਵੱਡੇ ਪੱਧਰ ਦੇ ਉੱਤੇ ਹੋ ਰਹੀਆਂ ਨੇ ਜੀ। ਉਹ ਸੈਕਟਰੀਏਟ ਜਿਹੜਾ ਜੀ ਉਹ ਨਹੀਂ ਆਏ ਔਰ ਸਾਰੀ ਦਿਹਾੜੀ ਜਿਹੜਾ ਸੀਗਾ ਜੀ ਸੈਕਟਰੀਏਟ ਦੇ ਵਿੱਚ ਔਰ ਜਿਹੜੇ ਸੱਤਾਧਾਰੀ ਲੋਕ ਨੇ ਵਿਧਾਇਕਾਂ ਦੇ ਵਿੱਚ, ਮੰਤਰੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਚੱਲਦੀ ਰਹੀ ਵੀ ਉਹ ਆਪਣੀ ਡਿਊਟੀ ਦੇ ਉੱਤੇ ਮੁੜ ਕੇ ਆਉਣਗੇ ਜਾਂ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਜਿਹੜਾ ਜੀ ਉਹ ਗਏ ਹੋਏ ਨੇ, ਅੱਜ ਦਿੱਲੀ ਤੋਂ ਉਹ ਵਾਪਸ ਆਉਣਗੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਸੁਰੇਸ਼ ਕੁਮਾਰ ਦੇ ਨਾਲ ਫੋਨ ਦੇ ਉੱਤੇ ਤਾਂ ਗੱਲਬਾਤ ਕੀਤੀ ਆ, ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਗੱਲਬਾਤ ਹੋਈ ਜਿਹੜੀ ਜੀ ਉਹ ਕੀ ਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਜਾਰੀ ਰਹਿਣ ਤੇ ਕੁਝ ਹੋਰ ਮਾਮਲਿਆਂ ਨੂੰ ਲੈ ਕੇ ਸੁਰੇਸ਼ ਕੁਮਾਰ ਹੋਰੀ ਸਰਕਾਰ ਦੇ ਨਾਲ ਖਫਾ ਜਿਹੜੇ ਆ ਜੀ ਉਹ ਜਾਪਦੇ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਰੇਸ਼ ਕੁਮਾਰ ਹੋਰੀ ਦਿੱਲੀ ਸਨ ਪਿਛਲੇ 2 ਦਿਨਾਂ 'ਚ, ਉਹਨਾਂ ਦੀ ਕੋਈ ਗਿੱਟ-ਮਿੱਟ ਜਿਹੜੀ ਆ ਜੀ ਉਹ ਕੇਂਦਰ ਦੇ ਵਿੱਚ ਵੀ ਹੋਈ ਜਿਹੜੀ ਉਹ ਜਾਪਦੀ ਆ। ਉਹ ਕੇਂਦਰ ਦੇ ਵਿੱਚ ਕਿਸੇ ਅਹੁਦੇ ਦੇ ਉੱਤੇ ਜਾ ਸਕਦੇ ਆ, ਜਿਸ ਕਰਕੇ ਉਹ ਇੱਥੋਂ ਪੰਜਾਬ ਤੋਂ ਜਿਹੜਾ ਜੀ ਹੁਣ ਖਹਿੜਾ ਛੁਡਾਉਣਾ ਚਾਹੁੰਦੇ ਆ। ਜਦੋਂ ਦੀਆਂ ਇਹ ਚਰਚਾਵਾਂ ਜਿਹੜੀਆਂ ਜੀ ਚੱਲੀਆਂ ਨੇ, ਪੰਜਾਬ ਤੋਂ ਕੋਈ ਮੰਤਰੀ ਤੇ ਕੋਈ ਵਿਧਾਇਕ ਜਿਹੜਾ ਜੀ ਉਹ ਅਜੇ ਤੱਕ ਸੁਰੇਸ਼ ਕੁਮਾਰ ਹੋਰਾਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ, ਕਿਉਂਕਿ ਸੁਰੇਸ਼ ਕੁਮਾਰ ਹੋਰਾਂ ਦੇ ਤੁਸੀਂ ਇਹ ਕਹਿ ਲਓ ਕਿ ਉਹਨਾਂ ਦੇ ਜੇ ਕੋਈ ਹੱਕ ਦੇ ਵਿੱਚ ਆ ਤਾਂ ਸਿਰਫ ਮੁੱਖ ਮੰਤਰੀ ਜਿਹੜੇ ਉਹ ਕਹੇ ਜਾ ਸਕਦੇ ਆ, ਜਿਨ੍ਹਾਂ ਦੇ ਕਰਕੇ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਘਰੇ ਜਾ ਕੇ ਜਿਹੜਾ ਜੀ ਉਹ ਮਨਾ ਲਿਆਏ ਸੀਗੇ। ਐਤਕੀ ਸਿਚੁਏਸ਼ਨ ਜਿਹੜੀ ਆ ਜੀ ਕੁਛ ਵੱਖਰੀ ਆ ਔਰ ਇਹ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੇ ਸੁਰੇਸ਼ ਕੁਮਾਰ ਨੇ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਮਨਜ਼ੂਰ ਕਰ ਲਿਆ ਜਾਵੇ। ਇਹਦਾ ਇੱਕ ਕਾਰਨ ਜਿਹੜਾ ਜੀ ਇਹ ਵੀ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਨੂੰ ਵੀ ਪਤਾ ਹੈ ਕਿ ਇਹਦਾ ਸੇਕਾ ਜਿਹੜਾ ਜੀ ਹੁਣ ਉਹਨਾਂ ਤੱਕ ਪਹੁੰਚਿਆ ਹੋਇਆ ਕਿ ਸੁਰੇਸ਼ ਕੁਮਾਰ ਹੋਰੀ ਕਿਸੇ ਨੂੰ ਦਫ਼ਤਰ ਦੇ ਜਿਹੜਾ ਜੀ ਉਹ ਨੇੜੇ ਨਹੀਂ ਜਿਹੜਾ ਉਹ ਲੱਗਣ ਦਿੰਦੇ ਔਰ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਜੀ ਉਹ ਸਟਾਈਲ ਕੁਛ ਵੱਖਰਾ ਜਿਹੜਾ ਜੀ ਹੈ, ਜਿਹੜਾ ਕਿ ਚੁੱਭਦਾ ਵਿਧਾਇਕਾਂ ਨੂੰ ਵੀ ਤੇ ਮੰਤਰੀਆਂ ਨੂੰ। ਪਰ ਮੁੱਖ ਮੰਤਰੀ ਨੂੰ ਠੀਕ ਲੱਗਦਾ ਜੀ ਇਹ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਫਿਰ ਪਾਕਿਸਤਾਨ ਨੇ ਥੋੜ੍ਹੀ ਜਿਹੀ ਫੀਸ ਰੱਖੀ ਸੀਗੀ ਜਿਹੜੀ ਉੱਧਰ ਜਾਣਾ ਹੈ ਲੋਕਾਂ ਨੇ ਤਾਂ ਬੜੇ ਟੌਂਟ ਮਾਰੇ। ਇੱਧਰ ਆਪਣੇ ਮੁੱਖ ਮੰਤਰੀ ਨੇ ਬੜਾ ਭੈੜਾ ਜਿਹਾ ਬਿਆਨ ਦਿੱਤਾ ਸੀ, ਪਰ ਥਾਂ ਥਾਂ ਦੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਿਆਂ ਵੀ ਭਰਮਾਰ ਆ ਟੋਲ ਪਲਾਜ਼ਿਆਂ ਦੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਦੋਂ ਤੁਸੀਂ ਕੰਟਰੀ ਟੂ ਕੰਟਰੀ ਜਾਂਦੇ, ਕਿਉਂਕਿ ਇਹ ਠੀਕ ਹੈ, ਇਹਨੂੰ ਧਾਰਮਿਕ ਮਸਲਾ ਬਣਾ ਕੇ ਜਿਹੜਾ ਜੀ ਉਹ ਉਭਾਰਿਆ ਜਾ ਰਿਹਾ। ਜੇ ਤੁਸੀਂ ਉਸ ਧਾਰਮਿਕ ਪੁਆਇੰਟ ਆਫ ਵਿਊ ਨੂੰ ਸਾਈਡ ਤੇ ਰੱਖਦੇ ਹੋ ਤਾਂ ਕੰਟਰੀ ਟੂ ਕੰਟਰੀ ਤਾਂ ਜਿਹੜੀ ਵੀਜ਼ਾ ਫੀ ਆ ਉਹ ਤੁਹਾਨੂੰ ਦੇਣੀ ਪੈਂਦੀ ਹੈ ਜੀ। ਜੇ ਹੁਣ ਕਿਸੇ ਮੁਲਕ ਦਾ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ ਉਹਨਾਂ ਦੀ ਇੱਕ ਵੀਜ਼ਾ ਫੀ ਹੈ ਜੀ, ਇਹ ਸਰਵਿਸ ਚਾਰਜਸ ਜਿਹੜੇ ਜੀ ਉਹ ਕਹੇ ਜਾਂਦੇ ਆ, ਕਿਉਂਕਿ ਇਹਦੇ ਨਾਲ ਧਾਰਮਿਕ ਪੱਖ ਜਿਹੜਾ ਜੀ ਉਹ ਜੁੜਿਆ ਹੋਇਆ। ਇਸ ਕਰਕੇ ਉਹ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਨਾ ਉਹਨਾਂ ਨੂੰ ਚੁੰਦੀ ਵੱਡੀ ਜਿਹੜਾ ਜੀ ਜਾ ਰਹੀ ਹੈ, ਕਿਉਂਕਿ ਜਿਹੜਾ $20 ਦੀ ਫੀਸ ਲਾਉਣ ਦੇ ਫੈਸਲੇ ਦਾ ਵਿਰੋਧ ਜਿਹੜਾ ਸੀ ਉਹ ਹੋ ਰਿਹਾ ਕੁਝ ਥਾਵਾਂ ਦੇ ਉੱਤੇ। ਕਰ ਰਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਦਾ ਆ ਗਿਆ, ਕਹਿੰਦੇ ਜੀ ਇਹ ਜਜ਼ੀਆ ਜਿਹੜਾ ਲਾਇਆ ਗਿਆ, ਜਿਹੜਾ ਪਹਿਲਾਂ ਵੀ ਜਦੋਂ ਮੁਗਲ ਸਾਮਰਾਜ ਸੀ ਉਦੋਂ ਜਿਹੜਾ ਜੀ ਵਸੂਲਿਆ ਜਾਂਦਾ ਸੀ। ਤੁਸੀਂ ਦੇਖੋ ਉਸ ਚੀਜ਼ ਦੇ ਨਾਲ ਇਹ ਕੰਪੇਅਰ ਕਰਕੇ ਵੇਖਣਾ ਇਹ ਹਾਸੋਹੀਣੀ ਜਿਹੜੀ ਜਾਂ ਤੁਸੀਂ ਇਹ ਕਹਿ ਲਓ ਕਿ ਇਹ ਅਕਲ ਤੋਂ ਘੱਟ ਵਾਲੀ ਜਿਹੜੀ ਗੱਲ ਆ ਉਹ ਕਹੀ ਜਾ ਸਕਦੀ ਹੈ। ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸੀਗਾ ਜੀ ਇੱਕ ਸਟੇਟਸ ਪਾਤਾ ਫੇਸਬੁੱਕ ਦੇ ਉੱਤੇ, ਲੋਕਾਂ ਉਹਦੇ ਉੱਤੇ ਬਹੁਤ ਤਿੱਖਾ ਪ੍ਰਤੀਕਰਮ ਜਿਹੜਾ ਜੀ ਉਹ ਕੀਤਾ ਔਰ ਇਹ ਕਿਹਾ ਕਿ ਉਹ ਪਾਕਿਸਤਾਨ ਨੂੰ ਕੋਸਣ ਦੀ ਜਗ੍ਹਾ ਦੇ ਉੱਤੇ ਇਹ ਦੱਸਣ ਕਿ ਸ਼ਰਧਾਲੂ ਜਿਹੜੇ ਨੇ ਉਹਨਾਂ ਨੂੰ ਟੋਲ ਪਲਾਜ਼ਿਆਂ ਤੋਂ ਛੋਟ ਮਿਲੂਗੀ ਜਾਂ ਨਹੀਂ। ਜਿਹੜਾ ਇਹ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਨਵੰਬਰ ਦੇ ਵਿੱਚ ਕਰਤਾਰਪੁਰ ਦਾ, ਇੱਥੇ 5000 ਸ਼ਰਧਾਲੂ ਜਿਹੜਾ ਜੀ ਉਹ ਕਰਤਾਰਪੁਰ ਦੇ ਦਰਸ਼ਨ ਰੋਜ਼ ਕਰ ਸਕਣਗੇ। ਮਾਲਵੇ ਤੋਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ 5 ਟੋਲ ਪਲਾਜ਼ਿਆਂ ਦੇ ਉੱਤੇ ਜੇਬ ਢਿੱਲੀ ਕਰਨੀ ਪਊਗੀ। ਲੁਧਿਆਣਾ, ਪਟਿਆਲਾ ਤੇ ਰੋਪੜ ਵਾਲੇ ਪਾਸਿਓਂ ਆਉਣ ਵਾਲੇ ਸ਼ਰਧਾਲੂਆਂ ਨੂੰ 4-4 ਟੋਲ ਪਲਾਜ਼ਿਆਂ ਦੇ ਉੱਤੇ ਪੈਸੇ ਦੇਣੇ ਪੈਣਗੇ। ਜੰਮੂ ਕਸ਼ਮੀਰ ਤੋਂ ਆਉਣ ਵਾਲੇ
ਸਿੱਖਾਂ ਨੂੰ ਬਾਬਾ ਬਕਾਲਾ ਤੱਕ ਪਹੁੰਚਣ ਲਈ 4 ਟੋਲ ਪਲਾਜ਼ਿਆਂ ਤੇ ਪਰਚੀ ਕਟਾਉਣੀ ਪਊਗੀ। ਜੈਸਲਮੇਰ, ਬੀਕਾਨੇਰ, ਗੰਗਾਨਗਰ ਤੋਂ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਰਾਜਸਥਾਨ ਦੇ ਕਿਸੇ ਵੀ ਟੋਲ ਪਲਾਜ਼ੇ ਤੇ ਪਰਚੀ ਕਟਵਾਉਣ ਦੀ ਲੋੜ ਨਹੀਂ, ਜਦੋਂ ਕਿ ਅਬੋਹਰ ਵਾਲੇ ਪਾਸਿਓਂ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਗੁਜਰਾਤ ਤੇ ਰਾਜਸਥਾਨ ਦੇ ਸ਼ਰਧਾਲੂਆਂ ਨੂੰ ਫਾਜ਼ਿਲਕਾ, ਜਲਾਲਾਬਾਦ ਤੇ ਤਰਨਤਾਰਨ ਟੋਲ ਪਲਾਜ਼ਿਆਂ ਦੇ ਉੱਤੇ ਪੈਸੇ ਜਿਹੜੇ ਜੀ ਉਹ ਦੇਣੇ ਪੈਣਗੇ। ਪੰਜਾਬ ਦੇ ਵਿੱਚ ਸੂਬਾ ਸਰਕਾਰ ਜਿਹੜੀ ਹੈ ਜੀ ਉਹਦੇ ਅਧੀਨ ਆਉਂਦੀਆਂ ਬਹੁਤੀਆਂ ਸੜਕਾਂ ਨੂੰ ਨੈਸ਼ਨਲ ਹਾਈਵੇ ਐਲਾਨਿਆ ਗਿਆ, ਜਿਹਨੂੰ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਬੰਬਾਂ ਵਾਲੀਆਂ ਜਿਹੜੀਆਂ ਸੜਕਾਂ, ਉਹ ਕਿਉਂਕਿ ਨੈਸ਼ਨਲ ਹਾਈਵੇ ਬਣ ਗਏ ਆ, ਉਹ ਤਾਂ ਕੇਂਦਰ ਦੀ ਸਰਕਾਰ ਦੇ ਬਣ ਗਏ, ਪੰਜਾਬ ਦਾ ਤਾਂ ਉਹਦੇ 'ਚ ਕੁਝ ਰਿਹਾ ਹੀ ਨਹੀਂ। ਔਰ ਇਹਨਾਂ ਦੇ ਉੱਤੇ ਜਿਹੜੇ ਟੋਲ ਪਲਾਜ਼ੇ ਲੱਗੇ ਆ ਉਹ 16 ਤੋਂ ਲੈ ਕੇ ਆਉਣ ਵਾਲੇ 23 ਸਾਲਾਂ ਤੱਕ ਲੋਕਾਂ ਦੀਆਂ ਜੇਬਾਂ ਕੱਟਣਗੇ। ਬਠਿੰਡਾ ਤੇ ਆਸ-ਪਾਸ ਦੇ ਇਲਾਕੇ ਦੇ ਜਿਹੜੇ ਸ਼ਰਧਾਲੂ ਨੇ ਉਹ ਟੋਲ ਪਲਾਜ਼ੇ ਤੋਂ ਆਉਣ ਵਾਲੇ ਉਹਨਾਂ ਨੂੰ 700 ਰੁਪਏ ਦੇਣੇ ਪੈਣਗੇ। ਫਰੀਦਕੋਟ, ਮੋਗਾ, ਕੋਟਕਪੂਰਾ ਇਹਦੇ ਇਲਾਕਿਆਂ 'ਚੋਂ 500 ਰੁਪਇਆ ਜਿਹੜਾ ਜੀ ਉਹ ਪਰ ਵਹੀਕਲ ਦੇ ਉਹਨਾਂ ਦੇ ਲੱਗਣਗੇ। ਅਬੋਹਰ ਫਾਜ਼ਿਲਕਾ ਦੇ ਸ਼ਰਧਾਲੂਆਂ ਨੂੰ 450 ਰੁਪਇਆ, ਮਾਨਸਾ ਦੇ ਮੁਸਾਫਰਾਂ ਨੂੰ 700, ਸੰਗਰੂਰ ਬਰਨਾਲਾ ਨੂੰ 600 ਰੁਪਇਆ, ਪਟਿਆਲਾ ਤੋਂ ਜਾਣ ਵਾਲਿਆਂ ਨੂੰ 500 ਰੁਪਇਆ। ਇਹਨਾਂ ਜਿਹੜਾ ਜੀ ਇਹ ਟੋਲ ਪਲਾਜ਼ਿਆਂ ਦੇ ਜਿਹੜਾ ਉਹ ਦੇਣੇ ਪੈਣਗੇ। ਮਾਲਵੇ ਦੇ ਜਿਹੜੇ ਲੋਕ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਦੇ ਵਾਸਤੇ 12 ਟੋਲ ਪਲਾਜ਼ਿਆਂ ਦੇ ਉੱਤੇ ਰੋਜ਼ ਟੈਕਸ ਅਦਾ ਜਿਹੜਾ ਜੀ ਉਹ ਕਰ ਰਹੇ ਆ। ਔਰ ਇਸ ਵੇਲੇ ਇਹ ਟੋਲ ਪਲਾਜ਼ੇ ਹਰ ਰੋਜ਼ 3 ਕਰੋੜ ਤੋਂ ਵੱਧ ਦੀ ਕਮਾਈ ਜਿਹੜੀ ਹੈ ਜੀ ਉਹ ਕਰ ਰਹੇ ਆ। ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਇਹਨਾਂ ਟੋਲ ਪਲਾਜ਼ਿਆਂ ਦੇ ਵਾਰੇ ਨਿਆਰੇ ਜਿਹੜੇ ਜੀ ਉਹ ਹੋ ਜਾਣਗੇ, ਕਿਉਂਕਿ ਇੱਥੇ ਜਿਹੜੀ ਹੈ ਜੀ ਉਹ 5000 ਦੇ ਬੰਦਾ ਰੋਜ਼ ਆਉਣਾ, ਤੇ ਜੇ 5000 ਨੂੰ ਤੁਸੀਂ 3 ਦੇ ਨਾਲ ਵੀ ਜਿਹੜਾ ਜੀ ਇੱਕ ਵਹੀਕਲ ਦੇ ਵਿੱਚ ਵੰਡ ਲਓ ਤੇ ਟੋਲ ਕਿੰਨਾ ਜ਼ਿਆਦਾ ਹੋਰ ਇਕੱਠਾ ਹੋਣਾ ਸ਼ੁਰੂ ਹੋ ਜਾਊਗਾ, ਇਹਦੀ ਕੈਲਕੂਲੇਸ਼ਨ ਜਿਹੜੀ ਤੁਸੀਂ ਕਰ ਸਕਦੇ ਹੋ। ਮੁੱਖ ਮੰਤਰੀ ਸਾਹਿਬ ਜਿਹੜੇ ਜੀ ਉਹ ਕਿੰਤੂ ਪਰੰਤੂ ਜਿਹੜੇ ਜੀ ਇੱਕ ਦੂਸਰੇ ਮੁਲਕ ਦੀ ਫੀ ਦੇ ਉੱਤੇ ਤਾਂ ਕਰ ਰਹੇ ਆ, ਪਰ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਕੁਛ ਨਹੀਂ ਬੋਲ ਰਹੇ ਕਿ ਇੰਨਾ ਟੋਲ ਜਿਹੜਾ ਜੀ ਉਹ ਦੇਣਾ ਪਊਗਾ। ਔਰ ਇਹ ਕੰਪਨੀਆਂ ਜਿਹੜੀਆਂ ਜੀ ਉਹ ਖੁਸ਼ ਨੇ ਇਸ ਮਾਮਲੇ ਉੱਤੇ ਕਿ ਇੰਨਾ ਬੰਦਾ ਆਊਗਾ ਤੇ ਟੋਲ ਉਹਨਾਂ ਦਾ ਵਧੂਗਾ। ਉਹ ਤਾਂ ਜੀ RSS ਨੂੰ ਖੁਸ਼ ਕਰ ਰਹੇ ਆ, ਹੋਰ ਤਾਂ ਕੋਈ ਗੱਲ ਨਹੀਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬਰਾੜ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।